ਪਿੰਡ ਦੇ ਵਿੱਚ ਨਾ ਇੱਕ ਜ਼ਿਮੀਂਦਾਰ ਸੀ। ਉਹਨੇ ਇੱਕ ਗਧਾ ਰੱਖਿਆ ਸੀ ਤੇ ਉਹਦੇ ਨਾਲ ਆਪਣਾ ਨਾ ਜ਼ਿਮੀਂਦਾਰਾ ਕਰਦਾ ਸੀ। ਉਹਦੀ ਇੱਕ ਬੀਵੀ ਸੀ ਤੇ ਇੱਕ ਉਹਦਾ ਬੱਚਾ ਸੀ। 3 ਜੀ ਸਨ ਉਹਨਾਂ ਦੀ ਫੈਮਿਲੀ ਦੇ ਵਿੱਚ ਤੇ ਇੱਕੋ ਹੀ ਉਹਨਾਂ ਕੋਲ ਗਧਾ ਸੀ। ਉਹਦੇ ਨਾਲ ਆਪਣੀ ਵਾਹੀ ਦੇ ਵਿੱਚ ਹਾਲ ਚਾਲ ਚਲਾਣੇ ਉਹਨੇ ਤੇ ਆਪਣਾ ਰੋਜ਼ਗਾਰ ਦਾ ਨਿਜ਼ਾਮ ਜੋ ਵੀ ਸੀ ਅੱਲਾਹ ਪਾਕ ਨੂੰ ਦਿੱਤਾ ਉਹਨੇ ਚਲਾਣਾ, ਵਾਹੀ ਕਰਨੀ। ਉਹ ਨਾਲ ਦੇ ਪਿੰਡ ਦੇ ਵਿੱਚ ਨਾ ਮੇਲਾ ਲੱਗ ਗਿਆ ਤੇ ਲੋਕ ਨਾ ਪਿਓ ਪੁੱਤਰਾਂ ਨੂੰ ਲੈ ਕੇ ਤੇ ਕਈ ਪੁੱਤਰ ਪਿਓਾਂ ਨੂੰ ਲੈ ਕੇ ਮੇਲਿਆਂ ਤੇ ਜਾ ਰਹੇ ਸਨ। ਉਹ ਕਿਸਾਨ ਦਾ ਪੁੱਤਰ ਆਖਿਆ ਵੀ ਅੱਬਾ ਆਪਾਂ ਵੀ ਮੇਲੇ ਤੇ ਚਲੀਏ। ਕਿਸਾਨ ਆਖੇ ਨਹੀਂ ਆਪਾਂ ਆਪਣਾ ਕੰਮ ਸ਼ਮ ਕਰਨੇ। ਉਹਨੇ ਆਖਿਆ ਨਹੀਂ ਆਪਾਂ ਅੱਬਾ ਜਾਣਾ ਵੇ। ਮੁੰਡੇ ਨੇ ਜਿੱਦ ਕੀਤੀ, ਪਿਓ ਮੰਨ ਗਿਆ। ਉਹਨਾਂ ਨੇ ਗਧਾ ਲਿਆ ਨਾਲ, ਪਿਓ ਨੇ ਪੁੱਤਰ ਨੂੰ ਗਧੇ ਤੇ ਬਹਾ ਲਿਆ ਤੇ ਆਪ ਅੱਗੋਂ ਗਧਾ ਫੜ ਕੇ ਟੁਰ ਪਿਆ ਤੇ ਮੇਲੇ ਤੇ ਜਾ ਰਹੇ। ਜੇ ਥੋੜਾ ਸਫ਼ਰ ਕੀਤਾ ਪਿੰਡੋਂ ਨਿਕਲੇ ਤੇ ਅੱਗੋਂ 2 ਬੰਦੇ ਆ ਰਹੇ ਸਨ। ਉਹਨਾਂ ਨੇ ਆਖਿਆ ਵੇਖੋ ਕਿੱਡਾ ਜ਼ਾਲਮ ਜ਼ਮਾਨਾ ਆ ਗਿਆ, ਪਿਓ ਵਡੇਰਾ ਟੁਰ ਕੇ ਜਾ ਰਿਹਾ ਤੇ ਪੁੱਤਰ ਆਰਾਮ ਨਾਲ ਗਧੇ ਦੇ ਉੱਤੇ ਬੈਠਾ। ਉਹ ਨਾ ਗੱਲਾਂ ਕਰਦੇ ਕੋਲੋਂ ਲੰਘ ਗਏ ਤੇ ਉਹ ਕਿਸਾਨ ਨੇ ਸੋਚਿਆ ਵੀ ਮੁੰਡੇ ਨੂੰ ਹੁਣ ਥੱਲੇ ਲਾ ਦੇਣਾ, ਲੋਕ ਗੱਲਾਂ ਕਰਦੇ ਨੇ। ਉਹਨੇ ਮੁੰਡੇ ਨੂੰ ਥੱਲੇ ਲਾਤਾ ਤੇ ਆਪ ਗਧੇ ਦੇ ਉੱਤੇ ਬਹਿ ਗਿਆ। ਥੋੜਾ ਹੀ ਸਫ਼ਰ ਕੀਤਾ ਤੇ ਅੱਗੇ ਔਰਤਾਂ ਨਾਲ ਪਾਣੀ ਭਰ ਰਹੀਆਂ ਸਨ। ਉਹਨਾਂ ਆਖਿਆ ਕਿੰਨਾ ਜ਼ਾਲਮ ਜ਼ਮਾਨਾ ਆ ਗਿਆ, ਪੁੱਤਰ ਨੂੰ ਟੋਰਨ ਡਿਆ, ਤੈਨੂੰ ਬੁੱਢੇ ਨੂੰ ਆਪ ਨੂੰ ਸ਼ਰਮ ਨਹੀਂ ਆ ਰਹੀ, ਬੁੱਢਾ ਉੱਤੇ ਬੈਠਾ ਹੋਵੇ ਤੇ ਪੁੱਤਰ ਟੁਰ ਕੇ ਜਾ ਰਿਹਾ। ਉਹਨੇ ਨਾ ਐਵੇਂ ਕੀਤਾ ਵੀ ਆਪ ਵੀ ਉਤਰ ਗਿਆ ਥੱਲੇ। ਦੋਵੇਂ ਪਿਓ ਪੁੱਤਰ ਉਤਰ ਕੇ ਟੁਰ ਪਏ। ਥੋੜਾ ਜਿਹਾ ਅੱਗੇ ਗਿਆ ਤੇ ਅੱਗੇ ਨਾ ਲੱਕੜਾਂ ਵੱਢਦਾ ਸੀ ਪਿਆ। ਉਹਨੇ ਆਖਿਆ ਵੇਖ ਬੇਵਕੂਫ ਲੋਕ, ਅਗਲ ਹੀ ਕੋਈ ਨਹੀਂ। ਜੇ ਅੱਲਾ ਨੇ ਇਹਨਾਂ ਨੂੰ ਗਧਾ ਦਿੱਤਾ ਤੇ ਉਹਦੇ ਉੱਤੇ ਨਹੀਂ ਬਹਿਣ ਡੇ, ਟੁਰ ਕੇ ਜਾਣ ਡੇ ਨੇ ਤੇ ਉੱਤੇ ਬਹਿਣ। ਹਾਂ, ਉਹ ਕਿਸਾਨ ਨੇ ਇੰਜ ਕੀਤਾ, ਉਹਨੇ ਪੁੱਤਰ ਨੂੰ ਵੀ ਨਾਲ ਬਹਾ ਕੇ ਤੇ ਆਪ ਵੀ ਉਹਦੇ ਉੱਤੇ ਬਹਿ ਗਿਆ। ਦੋਵੇਂ ਉਹਨਾਂ ਦੀਆਂ ਗੱਲਾਂ ਸੁਣ ਕੇ ਤੇ ਉਹਨਾਂ ਤੇ ਅਮਲ ਕਰ ਲਿਆ ਉਹਨੂੰ। ਥੋੜਾ ਜਿਹਾ ਅੱਗੇ ਗਏ ਤੇ ਅੱਗੋਂ ਇੱਕ ਹੋਰ ਬੰਦਾ ਆ ਰਿਹਾ ਸੀ। ਉਹਨੇ ਕਿਹਾ ਵੇਖੋ ਕਿੰਨਾ ਜ਼ਾਲਮ ਜ਼ਮਾਨਾ ਆ ਗਿਆ, ਇਨਸਾਨਾਂ ਦੇ ਦਿਲ 'ਚ ਰਹਿਮ ਹੀ ਖਤਮ ਹੋ ਗਿਆ। ਗਧਾ ਇੱਕ ਬੰਦੇ 2 ਬੈਠੇ ਨੇ। ਉਹਨਾਂ ਵੀ ਗੱਲਾਂ ਕੀਤੀਆਂ। ਉਹਨੇ ਇੰਜ ਕੀਤਾ ਵੀ ਉਹਨਾਂ ਮਜਬੂਰ ਆਣ ਕੇ ਨਾ ਉਹਨੇ ਗਧੇ ਦੀਆਂ 4 ਲੱਤਾਂ ਬੰਨ੍ਹ ਕੇ ਤੇ ਪਿਓ ਪੁੱਤਰਾਂ ਨੇ ਨਾ ਦੋਵਾਂ ਨੇ ਥੱਲੇ ਸਿਰ ਦੇ ਕੇ ਤੇ ਚੁੱਕ ਲਿਆ ਆਪਣੇ ਮੋਢਿਆਂ ਦੇ ਤੇ ਟੁਰ ਪਏ। ਹੁਣ ਨਾ ਜਿੱਥੇ ਉਹ ਮੇਲਾ ਲੱਗਾ ਸੀ ਨਾ ਉਸ ਤੋਂ ਪਹਿਲੋਂ ਨਾ ਦਰਿਆ ਇੱਕ ਨਹਿਰ ਸੀ, ਨਦੀ। ਉਹ ਨਦੀ ਦੇ ਉੱਤੇ ਪੁਲ ਬਣਿਆ ਸੀ। ਉਹਨਾਂ ਪੁਲ ਤੋਂ ਲੰਘਣ ਲੱਗੇ। ਜਦੋਂ ਪੁਲ ਦੇ ਅੱਧ 'ਚ ਗਏ ਨਾ ਤੇ ਉਹ ਗਧੇ ਨੇ ਡਰ ਕੇ ਨਾ ਜਾਨ ਛਡਾਉਣ ਦੀ ਕੋਸ਼ਿਸ਼ ਕੀਤੀ, ਛਾਲ ਮਾਰੀ ਤੇ ਪੁਲ ਸੀ ਉੱਚਾ, ਗਧਾ ਨਦੀ 'ਚ ਡਿੱਗਿਆ ਤੇ ਗਧਾ ਮਰ ਗਿਆ। ਉਹ ਵਿਚਾਰੇ ਸਿਰ ਫੜ ਕੇ ਬਹਿ ਗਏ ਉੱਥੇ, ਦੋਵੇਂ ਰੋਣ ਲੱਗ ਪਏ। ਗੱਲ ਇਹ ਵੀ ਦੱਸਣ ਦਾ ਮਕਸਦ ਇਹ ਵੇ ਵੀ ਲੋਕ ਮਸ਼ਵਰੇ ਦੇਈ ਜਾਂਦੇ ਨੇ। ਤੁਸੀਂ ਦੁਨੀਆ ਦਾ ਕੋਈ ਵੀ ਕੰਮ ਸ਼ੁਰੂ ਕਰ ਲਓ, ਦੁਕਾਨ ਬਣਾ ਲਓ, ਬਿਜ਼ਨਸ ਕਰ ਲਓ, ਕੋਈ ਮਕਾਨ ਬਣਾਉਣ ਲੱਗ ਪਵੋ, ਕੋਈ ਦੁਨੀਆ ਦਾ ਕੰਮ ਤੁਸੀਂ ਸ਼ੁਰੂ ਕਰਕੇ ਵੇਖ ਲਓ, ਮਸ਼ਵਰੇ ਵਾਲੇ ਅਖੀਰ ਕਰ ਦਿੰਦੇ ਨੇ। ਸਾਡੇ ਮੁਲਕ ਦੇ ਵਿੱਚ ਨਾ ਕੋਈ ਚੀਜ਼ ਸਸਤੀ ਹੋਵੇ ਨਾ ਹੋਵੇ, ਇੱਕ ਮਫੀਦ ਮਸ਼ਵਰੇ ਜਿਹੜੇ ਨਾ ਇਹ ਬਹੁਤ ਜ਼ਿਆਦਾ ਮੁਫਤ ਮਿਲਦੇ ਨੇ। ਤੇ ਤੁਹਾਡਾ ਕਿਸੇ ਦੇ ਆਖੇ ਲਾ ਕੇ ਤੁਸੀਂ ਉਹ ਕੰਮ ਉਂਝ ਕਰ ਲਓ, ਤੁਹਾਡਾ ਨੁਕਸਾਨ ਹੋ ਜਾਏ ਨਾ ਤੇ ਤੁਹਾਡਾ ਕੋਈ ਵੀ ਝਾਲੂ ਵਾਰਸ ਨਹੀਂ ਬਣਨਾ। ਹਰ ਕਿਸੇ ਕਹਿਣਾ ਲੈ ਇਹਨੇ ਕਿਹੜਾ ਮੇਰੀ ਮੰਨੀ ਸੀ ਉਦੋਂ। ਮੈਂ ਇਸ ਤੋਂ ਕਰਕੇ ਨਾ ਹਰ ਕਿਸੇ ਦੀ ਸੁਣੋ, ਹਰ ਕਿਸੇ ਦੀ ਸੁਣੋ, ਗੌਰ ਨਾਲ ਸੁਣੋ, ਭਾਵੇਂ ਕੋਈ ਜਿਵੇਂ ਦਾ ਮਸ਼ਵਰਾ ਦੇ, ਲੇਕਿਨ ਕਰੋ ਜਿਹਦੇ ਤੇ ਤੁਹਾਡਾ ਜ਼ਮੀਰ ਮੁਤਮਿਨ ਹੁੰਦਾ, ਤੁਹਾਡਾ ਦਿਲ ਚਾਹੁੰਦਾ ਵੇ। ਕਿਉਂਕਿ ਜਦੋਂ ਖਰਚਾ ਤੁਹਾਡਾ, ਪੈਸੇ ਤੁਹਾਡੇ ਤੇ, ਤੁਸੀਂ ਆਪਣੀ ਮਰਜ਼ੀ ਕਰਿਆ ਕਰੋ, ਕਿਸੇ ਦੇ ਆਖੇ ਲਾ ਕੇ ਕੋਈ ਵੀ ਕੰਮ ਨਾ ਕਰਿਆ ਕਰੋ। ਅਗਰ ਕੱਲ ਨੂੰ ਨਫਾ ਘਾਟਾ ਹੋਇਆ ਤੇ ਜਦੋਂ ਉਹਦੇ ਜ਼ਿੰਮੇਦਾਰ ਤੁਸੀਂ ਜੇ ਤੇ ਫਿਰ ਤੁਸੀਂ ਆਪਣੀ ਮਰਜ਼ੀ ਨਾਲ ਕਰੋ ਨਾ, ਕਿਸੇ ਦੀ ਮਰਜ਼ੀ ਨਾਲ ਕਿਉਂ ਕਰਨਾ। ਉਮੀਦ ਕਰਨਾ ਵਾ ਵੀ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਏਗੀ। ਅਗਰ ਮੇਰੀ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਕਰਿਓ। ਇਨਸ਼ਾਅੱਲਾ ਕੱਲ ਦੀ ਵੀਡੀਓ ਦੇ ਵਿੱਚ ਫੇਰ ਮਿਲਾਂਗੇ।